ਟਰੱਕਿੰਗ ਇੰਡਸਟਰੀ ਦੇ ਵਿੱਚ ਵੱਡੇ ਜਿਹੜੇ ਚੇਂਜਿਸ ਆ, ਬਦਲਾਵ ਆ, ਉਹ ਲਗਾਤਾਰ ਆ ਰਹੇ ਆ। ਖਾਸ ਕਰਕੇ ਉਦੋਂ ਤੋਂ ਜਦੋਂ ਆਪਾਂ ਦੇਖਿਆ ਵੀ ਇਹ ਪ੍ਰਸ਼ਾਸਨ ਆਇਆ ਆ, ਉਹਨਾਂ ਨੇ ਕਾਫੀ ਜਿਹੜੇ ਬਦਲਾਵਾਂ ਦੇ ਵੱਲ ਨੂੰ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਉਹ ਸਾਹਮਣੇ ਆ ਰਹੀਆਂ ਆ। ਇੰਡਸਟਰੀ ਦੇ ਵਿੱਚ ਨੋ ਡਾਊਟ ਬਹੁਤ ਜਿਹੜਾ ਕੰਮ ਆ ਇਦਾਂ ਦਾ ਵੀ ਵਿਗੜਿਆ ਪਿਆ ਸੀਗਾ। ਲੋਕ ਇੰਡਸਟਰੀ ਵੀ ਚਾਹੁੰਦੀ ਸੀ ਵੀ ਇਸ ਦੇ ਵਿੱਚ ਸੁਧਾਰ ਜਿਹੜੇ ਉਹ ਆਉਣ, ਪਰ ਹੁਣ ਉਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਉਹਨਾਂ ਨੂੰ ਇਦਾਂ ਵੀ ਫੀਲ ਹੋ ਰਿਹਾ ਵੀ ਸਾਨੂੰ ਵੀ ਇਸ ਦੇ ਵਿੱਚ ਨਜਾਇਜ਼ ਹੀ ਜਿਹੜਾ ਉਹ ਰਗੜਾ ਲੱਗ ਰਿਹਾ ਹੈਗਾ ਆ। ਉਤੋਂ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਆ। ਸਪਲਾਈ ਚੇਨ ਦੀ ਵੱਡੀ ਜਿਹੜੀ ਉਹ ਦਿੱਕਤ ਜਿਹੜੀ ਉਹ ਆਈ ਆ। ਰਮਨ ਜੀ, ਇਸੇ ਚੀਜ਼ ਤੋਂ ਸ਼ੁਰੂਆਤ ਕਰ ਲੈਂਦੇ ਆ ਵੀ ਮੌਜੂਦਾ ਤੌਰ ਦੇ ਉੱਤੇ ਇੰਡਸਟਰੀ ਦੇ ਖਾਸ ਕਰਕੇ ਇਹ ਕੌਨਫਲਿਕਟ ਦੇ ਚੱਲਦੇ ਆ ਕੀ ਸਥਿਤੀ ਆ। ਕੌਨਫਲਿਕਟ ਹੋਰ ਜ਼ਿਆਦਾ ਇਸ ਟਾਈਮ ਘਮਸਾਨ ਜਿਹੜਾ ਉਹ ਵਧਿਆ ਆ ਇੰਡਸਟਰੀ ਦੇ ਵਿੱਚ ਵੀ, ਕੀ ਉਹ ਸੇਮ ਰਿਫਲੈਕਟ ਹੋ ਰਿਹਾ ਹੈ? ਬਿਲਕੁਲ ਰਾਜਕਰਨ, ਜਿੱਦਾਂ ਆਪਾਂ ਪਿਛਲੇ ਕਈ ਚਿਰਾਂ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਕਾਫੀ ਜ਼ਿਆਦਾ ਜਿਹੜਾ ਇਸ ਵੇਲੇ ਸਿਚੁਏਸ਼ਨ ਆ ਉਹ ਅਨਸਰਟਨਿਟੀ ਜਿਹੜੀ ਆ ਉਹ ਬਣੀ ਹੋਈ ਸੀਗੀ, ਪਹਿਲਾਂ ਹੀ ਬਹੁਤ ਬਣੀ ਹੋਈ ਸੀ। ਇੰਡਸਟਰੀ ਜਿਹੜੀ ਆ ਪਹਿਲਾਂ ਹੀ ਬਹੁਤ ਮਾਰ ਹੇਠ ਸੀਗੀ, ਔਰ ਇਹ ਜਿਹੜੀ ਮਾਰ ਹੈਗੀ ਆ ਹੁਣ ਕਹਿ ਲਓ ਵੀ ਹੁਣ ਟੂ ਸਾਈਡਡ ਵਾਰ ਜਿਹੜੀ ਆ ਸਾਡੇ ਲਈ ਹੋ ਗਈ ਆ ਐਜ਼ ਅ ਟਰੱਕਿੰਗ ਇੰਡਸਟਰੀ ਲਈ। ਇੱਕ ਪਾਸੇ ਤਾਂ ਡਰਾਈਵਰ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਲਾਇਸੈਂਸਿਸ ਆ ਉਹ ਕੈਂਸਲ ਹੋ ਰਹੇ ਆ। ਸੋ ਡੈਫੀਨੇਟਲੀ ਜਿਹੜੀਆਂ ਬਹੁਤ ਸਾਰੀਆਂ ਸਾਡੀਆਂ ਪੰਜਾਬੀ ਕੰਪਨੀਆਂ ਹੈਗੀਆਂ ਉਹਨਾਂ ਦੇ ਕੋਲ ਡਰਾਈਵਰ ਸ਼ਾਰਟੇਜ ਜਿਹੜੀ ਆ ਉਹ ਦਿਖ ਰਹੀ ਹੈਗੀ ਆ। ਉਸ ਤੋਂ ਬਾਅਦ ਜਿਹੜਾ ਡੀਜ਼ਲ ਦੀ ਜਿਹੜੀ ਪ੍ਰਾਈਸਿੰਗ ਆ ਉਹ ਬਹੁਤ ਵੱਡੀ ਮਾਰ ਪੈ ਰਹੀ ਹੈਗੀ ਆ ਇਸ ਵੇਲੇ ਇੰਡਸਟਰੀ ਨੂੰ। ਸੋ ਟੂ ਸਾਈਡਡ ਜਿਹੜੀ ਵਾਰ ਆ ਸਾਡੇ ਲਈ ਤਾਂ ਉਹ ਹੈਗੀ ਆ ਟਰੱਕਿੰਗ ਇੰਡਸਟਰੀ ਦੇ ਲਈ। ਔਰ ਇਹਦੇ ਨਾਲ ਨਾਲ ਜਿਹੜੇ ਕਾਨੂੰਨ ਬਣ ਜਾ ਰਹੇ ਆ, ਜਿਹੜੇ ਕਾਨੂੰਨ ਬਣ ਰਹੇ ਆ, ਆਪਾਂ ਬੜੇ ਚਿਰ ਤੋਂ ਇਹ ਗੱਲਾਂ ਕਰਦੇ ਆ ਰਹੇ ਹਾਂ ਕਿ ਜਿੱਦਾਂ ਦੀਆਂ ਆਪਾਂ ਚੀਜ਼ਾਂ ਦੇਖ ਰਹੇ ਸੀ ਟਰੱਕਿੰਗ ਇੰਡਸਟਰੀ ਦੇ ਵਿੱਚ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਨੂੰਨ ਜਿਹੜੇ ਆ ਇਹ ਬਣਦੇ ਜਾਣੇ ਆ, ਸਖਤ ਹੁੰਦੇ ਜਾਣੇ ਆ, ਕਿਉਂਕਿ ਬਹੁਤ ਜ਼ਿਆਦਾ ਲੀਨੀਅੰਸੀ ਜਿਹੜੀ ਆ ਉਹ ਵੀ ਕਦੀ ਕਦੀ ਕੰਮ ਸਾਰਾ ਖਰਾਬ ਕਰ ਦਿੰਦੀ ਆ। ਸੋ ਇਸ ਵੇਲੇ ਇੰਡਸਟਰੀ ਬਿਲਕੁਲ ਕਨਫਿਊਜ਼ਨ, ਬਹੁਤ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਹੈਗੀ ਆ। ਸੀਜ਼ਨ ਸ਼ੁਰੂ ਹੋਣ ਵਾਲਾ ਆ, ਇੱਕ ਥੋੜ੍ਹੀ ਸਮਰ ਜਲਦੀ ਆ ਗਈ ਆ। ਹਰ ਇੱਕ ਫੈਕਟਰ ਜਿਹੜਾ ਆ ਉਹ ਉਲਟ ਕੰਮ ਕਰ ਰਿਹਾ ਹੈਗਾ। ਸਮਰ ਥੋੜ੍ਹੀ ਜਿਹੀ ਜਲਦੀ ਆਉਣ ਕਰਕੇ ਵੀ ਜਿਹੜਾ ਥੋੜ੍ਹਾ, ਕਿਉਂਕਿ ਜਿਹੜੇ ਆਪਣੇ ਪਲਾਂਟਸ ਹੈਗੇ ਆ ਜਾਂ ਜਿਹੜੀਆਂ ਆਪਣੀਆਂ ਫਸਲਾਂ ਹੈਗੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਸਹੀ ਅਸਰ ਨਹੀਂ ਪੈਂਦਾ ਹੈਗਾ ਟਾਈਮ 'ਤੇ ਹੀ ਸਾਰਾ ਕੁਝ ਹੋਵੇ, ਠੀਕ ਆ। ਸੋ ਇਸ ਕਰਕੇ ਹਰ ਪਾਸਿਓਂ ਜਿਹੜੀ ਹੈ ਨਾ ਉਹ ਚੀਜ਼ ਜਿਹੜੀ ਇੱਦਾਂ ਲੱਗ ਰਹੀ ਹੈ ਵੀ ਮਾਰ ਪੈ ਰਹੀ ਹੈਗੀ ਆ। ਔਰ ਕਾਨੂੰਨ ਜਿਹੜੇ ਬਣ ਰਹੇ ਹੈਗੇ ਆ ਉਹ ਆਬਵੀਅਸਲੀ ਆਪਾਂ ਬੜੇ ਚਿਰ ਤੋਂ ਇਹ ਚੀਜ਼ਾਂ ਪ੍ਰੈਡਿਕਟ ਕਰਦੇ ਆ ਰਹੇ ਆ ਕਿ ਜਿਹੜੇ ਕਾਨੂੰਨ ਹੈਗੇ ਆ, ਜੇ ਹੁਣ ਗੱਲ ਕਰੀਏ ELD ਦੀ, ਤੇ ਜਿਹੜਾ ELD ਦੇ ਬਾਰੇ ਦੇ ਵਿੱਚ ਕਾਨੂੰਨ ਬਣ ਜਾ ਰਿਹਾ ਹੈਗਾ CBSA ਨੇ, ਕਾਨੂੰਨ ਤਾਂ ਨਹੀਂ ਇਹ ਕਹਾਂਗੇ, ਇਹ ਇੰਸਟਰਕਸ਼ਨਸ ਆਈਆਂ ਹੈਗੀਆਂ, ਨਵੀਆਂ ਇੰਸਟਰਕਸ਼ਨਸ ਦਿੱਤੀਆਂ ਹੈਗੀਆਂ ਕਿ ਇੰਸਪੈਕਟਰਸ ਨੂੰ ਕਿ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਉੱਤੇ ਕਿੱਦਾਂ ਹੁਣ ਗਾਂਹ ਤੋਂ ਜਿਹੜਾ ਅਸਰ ਹੋਣਾ। ਇਹਦਾ ਮਤਲਬ ਛੇੜਖਾਨੀ ਦੇ ਉੱਤੇ ਮਤਲਬ ਸਖਤੀ ਆ ਮਤਲਬ। ਹਾਂਜੀ, ਹੁਣ April 1 ਤੋਂ ਬਾਅਦ ਜੇ ਤੁਹਾਡੀ ELD ਦੇ ਵਿੱਚ ਕੋਈ ਵੀ ਛੇੜਖਾਨੀ ਜਾਂ ਕੋਈ ਵੀ ਐਡੀਟਿੰਗ ਜਾਂ ਕੋਈ ਵੀ ਐਸੀ ਚੀਜ਼ ਜੇ ਇੰਸਪੈਕਟਰ ਨੂੰ ਦਿਖ ਜਾਂਦੀ ਆ ਜਾਂ ਤੁਹਾਡੀ ELD ਦੀ ਵਾਇਓਲੇਸ਼ਨ ਹੁੰਦੀ ਆ, ਤੇ April 1 ਤੋਂ ਬਾਅਦ ਤੁਹਾਨੂੰ ਆਊਟ ਆਫ ਸਰਵਿਸ ਕਰ ਦਿੱਤਾ ਜਾਂਦਾ ਆ। ਆਊਟ ਆਫ ਸਰਵਿਸ ਦਾ ਮਤਲਬ ਹੈ ਕਿ ਡਰਾਈਵਰ ਜਿਹੜਾ ਆ ਉਹ 10 ਘੰਟੇ ਲਈ ਉੱਥੇ ਸਕੇਲ ਤੇ, ਉੱਥੇ ਇੰਸਪੈਕਸ਼ਨ ਵਾਲੀ ਜਗ੍ਹਾ ਤੇ ਉੱਥੇ ਹੀ ਸੌਂਗਾ, ਉੱਥੇ ਹੀ ਰੁਕੂਗਾ। ਸੋ ਉਹਦਾ ਕੀ ਮਤਲਬ ਆ? ਆਊਟ ਆਫ ਸਰਵਿਸ ਦਾ ਮਤਲਬ ਕੀ ਹੈ ਕਿ ਆਊਟ ਆਫ ਸਰਵਿਸ ਦੇ ਨਾਲ ਤੁਹਾਡੀ ਕੰਪਨੀ ਦਾ ਜਿਹੜਾ ਸਕੋਰ ਹੈਗਾ ਆ ਉਹ ਸਪਾਈਕ ਬਹੁਤ ਜ਼ਿਆਦਾ ਕਰ ਜਾਂਦਾ ਹੈਗਾ। ਤੁਹਾਨੂੰ ਜਿਹੜੀ CBSA ਦਾ ਸਕੋਰ ਹੈਗਾ, ਜਿਹੜਾ ਤੁਹਾਡਾ ਕੰਪਨੀ ਸਕੋਰ ਹੈਗਾ, ਉਹ ਬਹੁਤ ਸਪਾਈਕ ਕਰਦਾ ਬਹੁਤ ਜਲਦੀ, ਤੇ ਉਹਦੇ ਨਾਲ ਤੁਹਾਨੂੰ ਫਿਰ ਲੋਡ ਮਿਲਣੇ ਜਿਹੜੇ ਆ ਉਹ ਬੰਦ ਹੋ ਜਾਂਦੇ ਆ। ਪਰ ਇਹਦੇ ਵਿੱਚ ਇਹਨਾਂ ਨੇ ਇਹ ਵੀ ਚੀਜ਼ ਕਰਤੀ ਆ ਕਿ ਜੇ ਤੁਹਾਡੀ ELD ਦਾ ਡਾਟਾ ਜਾਂ ਕੋਈ ਵੀ ਵਾਇਓਲੇਸ਼ਨ ਹੈਗੀ ਆ ਉਹ ਕਿੰਨੀ ਕੁ ਸੀਰੀਅਸ ਹੈਗੀ ਆ, ਉਹਦੇ ਅਕੋਰਡਿੰਗਲੀ CBSA ਦੇ ਆਫਿਸਰ ਨੂੰ ਉੱਥੇ ਡਿਸੀਜਨ ਲੈਣ ਲਈ ਕਿਹਾ ਗਿਆ। ਡਿਫਰੈਂਟ ਚੀਜ਼ਾਂ ਉਹਨਾਂ ਨੇ ਦੱਸੀਆਂ ਹੈਗੀਆਂ, ਚਾਹੇ ਉਹ ਫਾਲਸ ELD ਹੈਗੀ ਆ। ਹੁਣ ਬਹੁਤ ਜਿਹੜੇ ਬੰਦੇ ਹੈਗੇ ਆ ਰਾਜਕਰਨ, ਉਹ ਆਪਾਂ ਕਿੰਨੀਆਂ, ਮੇਰੇ ਖਿਆਲ ਇਸ ਵੇਲੇ ਘੱਟੋ ਘੱਟ 60 ELDs ਜਿਹੜੀਆਂ ਆ ਉਹ ਐਲੀਮੀਨੇਟ ਹੋ ਚੁੱਕੀਆਂ ਇਸ ਸਾਲ ਦੇ ਵਿੱਚ ਹੀ, ਠੀਕ ਹੈ ਨਾ। ਉਹਨਾਂ ਨੇ ਉਹ ਤੋਂ ਲਾਤੀਆਂ ਹੈਗੀਆਂ FMCSA ਦੀ ਅਪਰੂਵਲ ਲਿਸਟ ਤੋਂ। ਕਈ ਲੋਕੀ ਸਟਿਲ ਅਜੇ ਵੀ ਉਹ ਯੂਜ਼ ਕਰ ਰਹੇ ਆ। ਜੇ ਤੁਸੀਂ
ਨਾਨ ਅਪਰੂਵਡ ELD ਯੂਜ਼ ਕਰ ਰਹੇ ਆ ਤੇ ਉਹ ਸਿੱਧਾ ਹੀ ਤੁਹਾਡਾ ਜਿਹੜਾ ਆ ਆਊਟ ਆਫ ਸਰਵਿਸ ਹੈਗੀ ਆ, ਉਹਦੇ ਵਿੱਚ ਕੋਈ ਉਹਦੀ ਮਤਲਬ ਕਿ ਉਹ ਨਹੀਂ ਚੀਜ਼ ਹੈਗੀ। ਅਸੀਂ ਬਾਰ-ਬਾਰ ਕਹਿੰਦੇ ਕਿ ਜਿਹੜੀ ਤੁਸੀਂ ELD ਜੇ ਤੁਹਾਡੀ ਬੰਦ ਹੋ ਚੁੱਕੀ ਹੈ, ਤੁਸੀਂ ਪੇਪਰ ਲੌਗ ਯੂਜ਼ ਕਰ ਸਕਦੇ ਹੋ, ਲੀਗਲੀ ਤੁਸੀਂ ਪੇਪਰ ਲੌਗ ਯੂਜ਼ ਕਰ ਸਕਦੇ ਫॉर 60 ਡੇਜ਼। ਠੀਕ ਆ, ਜੀ ਆਪ ਪ੍ਰਿੰਟ ਆਊਟ FMCSA ਦੀ ਸਾਈਟ ਤੋਂ ਪ੍ਰਿੰਟ ਆਊਟ ਲੈ ਕੇ ਜਾਓ ਔਰ ਦੱਸੋ ਕਿ ਇਹ ਸਾਡੀ ELD ਬੰਦ ਹੋ ਚੁੱਕੀ ਹੈ, ਅਸੀਂ ਇਹਦਾ ਕਰ ਰਹੇ ਹਾਂ, ਪੇਪਰ ਲੌਗ ਬੁੱਕ ਯੂਜ਼ ਕਰ ਰਹੇ ਹਾਂ। ਪਰ ਹੁਣ ਪੇਪਰ ਲੌਗ ਬੁੱਕ ਬਣਾਉਣੀ ਵੀ ਤਾਂ ਬਹੁਤ ਜਣਿਆਂ ਨੂੰ ਨਹੀਂ ਨਾ ਆਉਂਦੀ, ਇਹ ਵੀ ਤਾਂ ਪ੍ਰੋਬਲਮ ਬਹੁਤ ਵੱਡੀ ਹੈ ਨਾ ਕਿ ਪੇਪਰ ਲੌਗ ਬੁੱਕ ਨੂੰ ਸਮਝਣਾ, ਪੇਪਰ ਲੌਗ ਬੁੱਕ ਨੂੰ ਬਣਾਉਣਾ ਜਿਹੜਾ ਆ ਉਹ ਟਰੱਕਿੰਗ ਕੰਪਨੀਆਂ ਦੀ ਜ਼ਿੰਮੇਵਾਰੀ ਆ ਕਿ ਉਹ ਆਪਣੇ ਡਰਾਈਵਰਸ ਨੂੰ ਇਹਦੇ ਉੱਤੇ ਰੈਡੀ ਕਰਨ, ਉਹਨੂੰ ਕਿੱਦਾਂ ਬਣਾਉਣਾ, ਕਿੱਦਾਂ ਉਹਨੂੰ ਕੈਲਕੂਲੇਟ ਕਰਨਾ, ਕਿੱਦਾਂ ਸਾਰੀਆਂ ਚੀਜ਼ਾਂ ਕਰਨੀਆਂ, ਉਹ ਉਹਨਾਂ ਨੂੰ ਰੈਡੀ ਕਰਨ। ਤੇ ਸਾਰਿਆਂ ਨੂੰ ਜ਼ਿਆਦਾ ਜਿਹੜਾ ਰਾਜਕਰਨ ਇਸ ਕਾਨੂੰਨ ਦੇ ਥੱਲੇ ਜਿਹੜੀ ਆ ਉਹ ਨਜ਼ਰ ਜਾਏਗੀ ਕਿ ਜਿਹੜੇ ਡਬਲ ELD ਯੂਜ਼ ਕਰਦੇ ਆ ਜਾਂ ਨਾਂ ਨੂੰ ਥੋੜ੍ਹਾ ਜਿਹਾ ਚੇਂਜ ਕਰਕੇ 2 ELDs ਬਣਾ ਦਿੰਦੇ ਆ, 2 ਲੌਗਇਨਸ ਬਣਾ ਦਿੰਦੇ ਆ, ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਜਾਂ ਤੁਸੀਂ ਇਹ ਕਹਿ ਦਿੰਦੇ ਆ ਕਿ ਤੁਸੀਂ ਆਪਣਾ ਡਰਾਈਵਰ ਪਿੱਛੇ ਕਿਸੇ ਟਰੱਕ ਸਟਾਪ ਤੇ ਲਾਤਾ, ਰੈਸਟ ਏਰੀਏ 'ਚ ਲਾਤਾ, ਉਹ ਡਰਾਈਵਰ ਤੁਹਾਡੇ ਨਾਲ ਪਹਿਲਾਂ 2 ਡਰਾਈਵਰ ਸੀ ਹੁਣ ਇੱਕੋ ਹੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਉੱਤੇ ਬਹੁਤ ਜ਼ਿਆਦਾ ਸਖਤੀ ਜਿਹੜੀ ਆ ਉਹ ਹੋਣ ਵਾਲੀ ਆ।